ਇਸ ਵੇਲੇ ਦੀ ਚਰਚਿਤ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ। ਅੰਮ੍ਰਿਤਸਰ ਦਿਹਾਤੀ ਦੇ ਅਧੀਨ ਆਉਂਦੇ ਪਿੰਡੀ ਸੈਦਾ ਪੁਲਿਸ ਥਾਣੇ ਦੇ ਕੰਪਲੈਕਸ ਦੇ ਅੰਦਰ ਧਮਾਕਾ ਹੋਇਆ। ਪਤਾ ਉਦੋਂ ਲੱਗਿਆ ਕਿ ਜਦੋਂ ਪੁਲਿਸ ਮੁਲਾਜ਼ਮ ਥਾਣੇ ਦੀ ਇਮਾਰਤ ਅੰਦਰ ਪਹੁੰਚੇ ਤੇ ਅੰਦਰ ਨੁਕਸਾਨ ਹੋਇਆ ਦੇਖਿਆ। ਪੁਲਿਸ ਥਾਣੇ ਦੀ ਤੁਰੰਤ ਘੇਰਾਬੰਦੀ ਕਰ ਦਿੱਤੀ ਗਈ। ਰਾਤ ਨੂੰ ਵਸਨੀਕਾਂ ਨੇ ਦੱਸਿਆ ਵੀ ਜ਼ੋਰਦਾਰ ਇੱਕ ਆਵਾਜ਼ ਸੁਣੀ ਸੀ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜੇਕਰ ਪੰਜਾਬ ਦੇ ਵਿੱਚ ਹੋਈਆਂ ਇਸ ਪੁਲਿਸ ਥਾਣੇ ਦੇ ਉੱਤੇ ਹਮਲੇ ਦੀਆਂ ਜਾਂ ਧਮਾਕਿਆਂ ਦੀਆਂ ਵਾਰਦਾਤਾਂ ਦੇ ਇੱਕ ਗੌਰ ਕਰੀਏ ਤਾਂ BBC ਦੀ ਇੱਕ ਰਿਪੋਰਟ ਦੇ ਮੁਤਾਬਕ 28 ਨਵੰਬਰ ਦੀ ਗੱਲ ਆ ਜਦੋਂ ਗੁਰਬਖਸ਼ ਸਿੰਘ ਅੰਮ੍ਰਿਤਸਰ ਦੇ ਵਿੱਚ ਪੁਲਿਸ ਚੌਕੀ ਤੇ ਹਮਲਾ ਹੋਇਆ। 4 ਦਸੰਬਰ ਨੂੰ ਮਜੀਠੀਆ ਪੁਲਿਸ ਥਾਣੇ ਦੇ ਬਾਹਰ ਧਮਾਕਾ ਹੋਇਆ। 12 ਦਸੰਬਰ ਨੂੰ ਪੁਲਿਸ ਥਾਣਾ ਘਣੀਏ ਬਾਂਗਰ ਤੇ ਹਮਲਾ ਹੋਇਆ। 17 ਦਸੰਬਰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਇਸਲਾਮਾਬਾਦ ਤੇ ਹਮਲਾ ਹੋਇਆ। 18 ਦਸੰਬਰ ਗੁਰਦਾਸਪੁਰ ਦੀ ਪੁਲਿਸ ਚੌਕੀ ਬਖਸ਼ੀਵਾਲ ਤੇ ਹਮਲਾ ਹੋਇਆ। 20 ਦਸੰਬਰ ਵਡਾਲਾ ਬਾਂਗਰ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ। 3 ਫਰਵਰੀ ਪੁਲਿਸ ਚੌਕੀ ਫਤਿਹਗੜ੍ਹ ਚੂੜੀਆਂ ਬਾਈਪਾਸ ਤੇ ਹਮਲਾ। ਸ਼ਰਾਬ ਕਾਰੋਬਾਰੀ ਤੇ ਕਾਂਗਰਸੀ ਅਮਨ ਜੈਂਤੀਪੁਰ ਤੇ ਹਮਲਾ। ਪੰਜਾਬ ਪੁਲਿਸ ਦੇ ਸਿਪਾਹੀ ਦੇ ਚਾਚੇ ਦੇ ਘਰ ਤੇ ਧਮਾਕਾ। 17 ਫਰਵਰੀ ਨੂੰ 11 ਮਾਰਚ ਨੂੰ ਅੰਮ੍ਰਿਤਸਰ ਦੇ ਠਾਕੁਰ ਹਿੰਦੂ ਮੰਦਿਰ ਠਾਕੁਰ ਦੁਆਰ ਤੇ ਹਮਲਾ। 16 ਮਾਰਚ ਨੂੰ ਜਲੰਧਰ ਦੇ ਪਿੰਡ ਰਸੂਲ ਦੇ ਵਿੱਚ ਘਰ ਤੇ ਧਮਾਕਾ ਖੇਤ ਸਮੱਗਰੀ ਸੁੱਟੀ ਗਈ। ਸੋ ਇਹ ਸਾਰੀਆਂ ਜਿਹੜੀਆਂ ਵਾਰਦਾਤਾਂ ਸੀਗੀਆਂ ਅਜਨਾਲਾ ਥਾਣੇ ਤੋਂ ਬਾਅਦ ਹੋਈਆਂ ਵਾਰਦਾਤਾਂ ਦਾ ਇਹ ਵੇਰਵਾ ਹੈ। ਪੁਲਿਸ ਧਮਾਕਿਆਂ ਤੇ ਹਮਲੇ ਜਿਹੜੇ ਹੋ ਰਹੇ ਨੇ, ਪੁਲਿਸ ਥਾਣਿਆਂ ਦੇ ਉੱਤੇ ਜਿਹੜੇ ਧਮਾਕੇ ਹੋ ਰਹੇ ਨੇ, ਹਮਲੇ ਹੋ ਰਹੇ ਨੇ, ਇਹ ਕੋਈ ਸਿਲਸਿਲਾ ਨਵਾਂ ਨਹੀਂ ਹੈ, ਪੁਰਾਣਾ ਹੈ। ਪਰ ਬਾਵਜੂਦ ਇਸ ਦੇ ਸਵਾਲ ਇਹ ਉੱਠਦਾ ਕਿ ਕੀ ਪੰਜਾਬ ਪੁਲਿਸ ਦਾ ਕੰਮ ਜਿਹੜੇ ਬੇਰੁਜ਼ਗਾਰ ਕੰਮ ਮੰਗਣ ਜਾਂਦੇ ਆ ਉਹਨਾਂ ਦੇ ਪੁੜੇ ਸੇਕਣਾ, ਕਿ ਜਿਹੜੇ ਕਿਸਾਨ ਇਨਸਾਫ ਮੰਗਣ ਜਾਂਦੇ ਆ ਉਹਨਾਂ ਨੂੰ ਕੁੱਟਣਾ, ਜਾਂ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਸ਼ਿਕਾਰ ਕਰਨਾ, ਕਿ ਇਹ ਪੰਜਾਬ ਪੁਲਿਸ ਦਾ ਕੰਮ ਰਹਿ ਗਿਆ। ਜਿਨ੍ਹਾਂ ਤੋਂ ਆਪਦੇ ਥਾਣੇ ਬਚਦੇ ਨਹੀਂ, ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਕੁੱਟਮਾਰ ਕਰਦੇ ਨੇ, ਉਹਨਾਂ ਨੂੰ ਜ਼ਲੀਲ ਕਰਦੇ ਨੇ। ਸੋ ਇਹ ਹਾਲ ਆ ਪੰਜਾਬ ਪੁਲਿਸ ਦੀ ਫੋਰਸ ਦਾ।